व्यूअर्स वेलकम बैक इन प्रोग्राम जी। डॉक्टर साहब साडे कोल अगली ईमेल आई है मुहम्मद शबीर अहमद जी दी। ਇਹ ਲਿਖਦੇ ਹਨ ਸਲਾਮ ਸਰਦਾਰ ਜੀ। ਸਲਾਮ ਜੀ। ਤੇ ਇਹਨਾਂ ਨੇ ਆਪਣੇ ਦੋਸਤਾਂ ਦੇ ਨੇਮ ਵੀ ਲਿਖੇ ਨੇ। ਹਾਂਜੀ। ਪਹਿਲਾ ਹੈਗਾ ਅਲੀ ਜੈਸਨ, ਨਾਵੀਦ ਜੈਸਨ, ਆमिर नाहीन खान। हौली हौली अली जैसन। हाँ जी। नावीद जैसन। हाँ जी। आमिर नाहीन खान। हाँ जी। हम आपका प्रोग्राम देखते हैं, बहुत अच्छा है, हम आपके साथ हैं, आप अपना मुल्क बनाओ जी, हम आपके साथ हैं। हम दुआ करते हैं कि आपकी कंट्री बन जाए, आप अपनी मर्जी की जिंदगी गुजार सकें अपनी कंट्री में। इसके लिए आपको कुर्बानी देनी होगी। अगर आप चाहते हैं कि हम आपका साथ दें तो आप हमारी कंट्री में आए, हमारे प्राइम मिनिस्टर से मिलें, हम सब एक हो जाएंगे। जी डॉक्टर साहब। ਮੁਹੰਮਦ ਸ਼ਮੀਰ ਜੀ ਦਾ, ਅਲੀ ਜੈਸਨ ਜੀ ਦਾ, ਨਬੀਦ ਜੈਸਨ ਤੇ ਅਮੀਰ ਨਾਹੀਨ ਖਾਨ ਜੀ, ਇਹ ਚਾਰੋਂ ਹੀ ਸਾਡੇ ਭਾਈਜਾਨ, ਇਹਨਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਲਿਖਿਆ, ਉਹ ਪ੍ਰੋਗਰਾਮ ਦੇਖਦੇ ਨੇ ਔਰ ਪ੍ਰੋਗਰਾਮ ਦੀ ਸਪਿਰਿਟ ਜਿਹੜਾ ਕਿ ਸਾਡੀ ਕੌਮੀ ਆਜ਼ਾਦੀ ਦਾ ਮੁੱਦਾ ਹੈ ਜੀ, ਉਸ ਨੂੰ ਇਹਨਾਂ ਨੇ ਆਪਣੀ ਹਮਾਇਤ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਉਹ ਚਾਹਨਾ ਕਰਦੇ ਨੇ, ਦੁਆ ਕਰਦੇ ਨੇ ਕਿ ਅਸੀਂ ਆਪਣਾ ਮੁਲਕ ਬਣਾ ਸਕੀਏ ਤਾਂ ਕਿ ਆਜ਼ਾਦੀ ਨਾਲ ਆਪਣੀ ਮਰਜ਼ੀ ਮੁਤਾਬਕ ਜੀ ਸਕੀਏ। ਉਹਨਾਂ ਨੇ ਸਾਨੂੰ ਮੁਲਕ 'ਚ ਆਉਣ ਦਾ ਸੱਦਾ ਵੀ ਦਿੱਤਾ ਹੈ ਤਾਂ ਕਿ ਉਹਨਾਂ ਦੇ ਸਰਦਾਰ ਜਾਂ ਉਹਨਾਂ ਦੇ ਚੀਫ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ, ਉਹਨਾਂ ਨੇ ਐਲੈਬੋਰੇਟ ਤਾਂ ਨਹੀਂ ਕੀਤਾ ਜੀ, ਵੀ ਉਹਨਾਂ ਦੀ ਵੀ ਉਹ ਜਿਹੜੀ ਹੈ ਸਮਝਦੇ ਨੇ ਵੀ ਸਾਨੂੰ ਮਦਦ ਮਿਲ ਸਕਦੀ ਹੈ। ਸੋ ਇਹ ਮੈਂ ਸਮਝਦਾ ਵੀ ਬਹੁਤ ਇਨੋਸੈਂਟ ਰਾਈਟਿੰਗ ਹੈ। ਜਿਵੇਂ ਬੱਚਾ ਜਿਹੜਾ ਹੈ ਜਿਹਨੂੰ ਤੁਸੀਂ ਆਪਣੀ ਕੋਈ ਤੰਗਦਸਤੀ ਦੀ ਕਹਾਣੀ ਸੁਣਾ ਰਹੇ ਹੋ ਤੇ ਉਹ ਅਣਭੋਲ ਜਾਂ ਭੋਲੇਪਨ 'ਚ ਫਿਰ ਇਸ ਕਿਸਮ ਦੀ ਕੋਈ ਗੱਲ ਹੌਸਲੇ ਵਾਲੀ ਕਹੇਗਾ, ਜਦੋਂ ਤੁਸੀਂ ਉਹਦੇ ਵੱਲ ਦੇਖਦੇ ਹੋ ਤਾਂ ਤੁਹਾਨੂੰ ਲੱਗਦਾ ਵੀ ਅੱਛਾ ਇਹ ਕਰੇਗਾ, ਤੇ ਉਹ ਉਹਦੇ 'ਚ ਇੰਨਾ ਕੌਨਫੀਡੈਂਸ ਹੁੰਦਾ ਹੈ ਕਿ ਉਹ ਮਾਂ ਦੀਆਂ ਅੱਖਾਂ 'ਚ ਦੇਖ ਕੇ ਜਾਂ ਪਿਤਾ ਦੀਆਂ ਅੱਖਾਂ 'ਚ ਦੇਖ ਕੇ ਜਦੋਂ ਉਸ ਕੌਨਫੀਡੈਂਸ ਦਾ ਇਜ਼ਹਾਰ ਕਰਦਾ ਹੈ ਤੇ ਮਾਂ ਜਾਂ ਪਿਓ ਦੀ ਅੱਖਾਂ ਦੇ ਵਿੱਚ ਇੱਕ ਹੋਪ ਆ ਜਾਂਦੀ ਹੈ ਕਿ ਵੀ ਕੋਈ ਗੱਲ ਨਹੀਂ ਹੈ, ਜੇ ਅਸੀਂ ਇਸ ਗੱਲ ਨੂੰ ਅਕੰਪਲਿਸ਼ ਨਹੀਂ ਕਰ ਸਕੇ ਤੇ ਸਾਡਾ ਬੇਟਾ ਜਾਂ ਬੇਟੀ ਜਿਹੜਾ ਹੈ ਇਸ ਨੂੰ ਅਕੰਪਲਿਸ਼ ਕਰਨਗੇ। ਸੋ ਅਸੀਂ ਇਸ ਕਿਸਮ ਦੀ ਜਿਹੜੀ ਇੱਕ ਬੜੀ ਸੁੱਚੀ ਭਾਵਨਾ ਹੈ ਜੀ, ਕਿਉਂਕਿ ਜਦੋਂ ਕੋਈ ਬੰਦਾ ਦੇਖਦਾ ਹੈ ਪ੍ਰੋਗਰਾਮ ਦੇਖੇ, ਉਹਨਾਂ ਨੇ ਫਿਰ ਲਿਖਿਆ। ਔਰ ਬਾਕੀ ਇਹ ਜਿਹੜੀ ਸਿਆਸੀ ਪ੍ਰੋਸੈਸ ਹੈ, ਜਿਵੇਂ ਉਹਨਾਂ ਨੇ ਕਿਹਾ ਕਿ ਭਾਈ ਮਦਦ ਅਸੀਂ ਕਰਾਂਗੇ, ਤੁਹਾਡੇ ਵਰਗਿਆਂ ਦੀ ਸਾਨੂੰ ਮਦਦ ਔਰ ਦੁਆ ਦੀ ਲੋੜ ਹੈ ਜੀ। ਬਾਕੀ ਜਿਹੜੇ ਸਿਆਸੀ ਲੋਕ ਨੇ ਉਹਨਾਂ ਦੀ ਆਪਣੀ ਖੇਡ ਹੈ, ਜਦੋਂ ਤੱਕ ਉਹਨਾਂ ਨੂੰ ਸਮਝ ਆਏਗੀ ਉਦੋਂ ਤੱਕ ਸ਼ਾਇਦ ਟੂ ਲੇਟ ਹੋਏ ਉਹਨਾਂ ਦੇ ਐਂਗਲ ਤੋਂ। ਅਸੀਂ ਤਾਂ ਜਿਹੜੀ ਉਹਨਾਂ ਨੇ ਕੁਰਬਾਨੀ ਦੀ ਗੱਲ ਕੀਤੀ ਹੈ, ਅਸੀਂ ਤਾਂ ਕੌਮ ਹੀ ਸਾਡੀ ਕੁਰਬਾਨੀ ਦੇ ਪੁਤਲਿਆਂ ਦੀ ਹੈ, ਜਨਮ ਹੀ ਤਲਵਾਰ ਦੀ ਧਾਰ ਤੋਂ ਹੋਇਆ। ਔਰ ਅਸੀਂ ਜਦੋਂ ਤੱਕ ਇਸ ਪਲੈਨਟ ਦੇ ਉੱਤੇ ਇੱਕ ਵੀ ਗੁਰੂ ਕਾ ਸਿੱਖ ਜਾਗਤ ਜ਼ਮੀਰ ਮੌਜੂਦ ਹੈ, ਰਾਜ ਕਰੇਗਾ ਖਾਲਸਾ ਗੂੰਜੇਗਾ ਇਸ ਪਲੈਨਟ ਦੇ ਕਿਸੇ ਖੂੰਜੇ 'ਚੋਂ ਵੀ, ਔਰ ਉਸ ਦਾ ਧਿਆਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਵੱਲ ਹੋਏਗਾ, ਆਪਣੇ ਗੁਰੂਆਂ ਦੀ ਧਰਤੀ ਵੱਲ ਹੋਏਗਾ, ਦਰਿਆਏ ਜਮਨਾ ਤੋਂ ਵਾਘਾ ਤੱਕ ਕੇਸਰੀ ਨਿਸ਼ਾਨ ਝੁਲਾਉਣ ਦਾ ਜਿਹੜਾ ਰਿਜ਼ੋਲਵ ਹੈ ਜੀ। ਔਰ ਜਿਵੇਂ ਅਸੀਂ ਡਿਸਕਸ ਕੀਤਾ ਸੀ ਈਮੇਲ ਦੇ ਹਵਾਲੇ ਨਾਲ ਕਿ 15 ਅਗਸਤ ਨੂੰ ਐਜ਼ ਏ ਰਿਜ਼ੋਲਵ ਦਿਵਸ ਮਨਾਓ, ਉਸ ਨੂੰ ਕਾਫੀ ਹੁੰਗਾਰਾ ਸਾਡੇ ਵੀਰਾਂ ਭੈਣਾਂ ਨੇ ਦਿੱਤਾ, ਬਹੁਤ ਸਾਰੀਆਂ ਲਿਖਤਾਂ ਵੀ ਉਹਦੇ 'ਤੇ ਆਈਆਂ ਨੇ। ਸੋ ਅਸੀਂ ਇਹਨਾਂ ਸਾਰੇ ਹੀ ਆਪਣੇ ਭਰਾਵਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਡਾਕਟਰ ਸਾਹਿਬ, ਸੁਣਾ ਲੈਂਦੇ ਹਾਂ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।